ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੀ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪਿੰਡੀ ਕਲੋਵਚ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਬੀਸਰਾ ਪਰਿਵਾਰ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਮਨਦੀਪ ਸਿੰਘ ਸੈਨੋਜ਼ੇ, ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ ਜਿਨ੍ਹਾਂ ਤੋਂ ਤੁਸੀਂ ਰੀਅਲ ਸਟੇਟ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 5599052575। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੱਛਮੀ ਬੰਗਾਲ ਦੀ। ਉੱਥੇ ਦੂਜੇ ਗੇੜ ਦੀਆਂ ਵੋਟਾਂ ਆ ਉਹ ਪੈ ਰਹੀਆਂ। ਬਿਲਕੁਲ ਜੀ, ਇਹ ਪੱਛਮੀ ਬੰਗਾਲ ਤੇ ਅਸਮ ਦੀਆਂ 69 ਸੀਟਾਂ ਦੇ ਉੱਤੇ ਦੂਜੇ ਫੇਜ਼ ਦੀ ਵੋਟਿੰਗ ਜਿਹੜੀ ਉਹ ਚੱਲ ਰਹੀ ਹੈ ਇਸ ਵੇਲੇ। ਬੰਗਾਲ ਚੋਣਾਂ ਦੇ ਵਿੱਚ ਸਭ ਤੋਂ ਚਰਚਿਤ ਨੰਦੀਗ੍ਰਾਮ ਸੀਟ ਦੇ ਉੱਤੇ ਵੋਟਾਂ ਪੈ ਰਹੀਆਂ ਨੇ। ਇਸ ਸੀਟ ਦੇ ਉੱਤੇ ਲੜਾਈ ਸੀਐਮ ਮਮਤਾ ਬੈਨਰਜੀ ਤੇ ਉਹਨਾਂ ਦੇ ਸਾਬਕਾ ਮੰਤਰੀ ਸ਼ੁਭੇਂਦੂ ਅਧਿਕਾਰੀ ਦੇ ਵਿੱਚ ਹੈ। ਇਹ ਜਿਹੜੀ ਸੀਟ ਹੈ ਇਹਦੇ ਉੱਤੇ ਸਭ ਤੋਂ ਜ਼ਿਆਦਾ ਫੋਕਸ ਰਿਹਾ ਮਮਤਾ ਬੈਨਰਜੀ ਦੇ ਵਾਸਤੇ। ਜਿੱਥੇ ਇਹ ਮਾਨ ਸਨਮਾਨ ਦਾ ਮੁੱਦਾ ਹੈ ਸੀਟ, ਉੱਥੇ ਸ਼ੁਭੇਂਦੂ ਅਧਿਕਾਰੀ ਇਹ ਕਹਿੰਦੇ ਆ ਕਿ ਮਮਤਾ ਬੈਨਰਜੀ ਨੂੰ 50,000 ਵੋਟਾਂ ਦੇ ਨਾਲ ਹਰਾ ਦੇਣਗੇ। TMC ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਭਗਵਾਂ ਰੰਗ ਪਾਉਣ ਵਾਲੇ ਸ਼ੁਭੇਂਦੂ ਅਧਿਕਾਰੀ ਜਿਹੜੇ ਆ ਉਹ ਕਹਿੰਦੇ ਆ ਕਿ ਜੇ ਮੈਂ ਨਾ ਹਰਾ ਸਕਿਆ ਤਾਂ ਮੈਂ ਰਾਜਨੀਤੀ ਜਿਹੜੀ ਉਹ ਛੱਡ ਦੂੰਗਾ। ਇੱਥੇ ਹਿੰਸਾ ਦੀ ਸੰਭਾਵਨਾ ਵੀ ਜਿਹੜੀ ਬਣੀ ਹੋਈ ਆ। ਹਾਈ ਪ੍ਰੋਫਾਈਲ ਸੀਟ ਹੈ, ਧਾਰਾ 144 ਜਿਹੜੀ ਆ ਉਹ ਲਾਈ ਗਈ ਹੈ। ਜੇ ਅਸਮ ਦੀ ਗੱਲ ਕਰੀਏ ਤਾਂ ਅਸਮ ਦੇ ਵਿੱਚ 39 ਸੀਟਾਂ ਦੇ ਉੱਤੇ ਵੋਟਾਂ ਇਸ ਵੇਲੇ ਪੈ ਰਹੀਆਂ ਨੇ। ਬੰਗਾਲੀ ਜਿਹੜੀ ਵੱਡੀ ਗਿਣਤੀ ਵਾਲੀ ਘਾਟੀ ਜਿਹੜੀ ਆ ਉੱਥੇ 15 ਸੀਟਾਂ ਦੇ ਵਿੱਚ ਕਿਸੇ ਵੀ ਪਾਰਟੀ ਦੇ ਵਾਸਤੇ ਅਗਲੀ ਸਰਕਾਰ ਬਣਾਉਣ ਲਈ ਇਹ ਜਿਹੜਾ ਜੀ ਇੱਕ ਫੈਸਲਾਕੁੰਨ ਸੀਟਾਂ ਜਿਹੜੀਆਂ ਉਹ ਹੋਣਗੀਆਂ। ਜਿਹੜੀ ਇਸ ਵੇਲੇ ਉੱਥੇ ਰਾਜ ਕਰ ਰਹੀ ਬੀਜੇਪੀ, ਕਾਂਗਰਸ ਸਣੇ ਸਾਰੇ ਜਿਹੜੇ ਦਲ ਨੇ ਉਹਨਾਂ ਨੇ ਵੋਟਰਾਂ ਨੂੰ ਆਪਣੇ ਪਿੱਛੇ ਲਾਉਣ ਦੇ ਵਾਸਤੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਆ। ਇਹਦੇ ਵਿੱਚ ਬੀਜੇਪੀ ਦੇ ਵੱਲੋਂ ਜਿੱਥੇ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਕਮਾਨ ਸੰਭਾਲੀ ਹੋਈ ਆ, ਉੱਥੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਵਾਡਰਾ, ਰਾਜ ਸਭਾ ਸੰਸਦ ਮਲਕਰਜਨ ਖੜਗੇ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਵਰਗੇ ਨੇਤਾ ਜਿਹੜੇ ਨੇ ਉਹਨਾਂ ਨੇ ਆਪਣੀ ਤਾਕਤ ਝੋਂਕੀ ਹੋਈ ਹੈ। ਔਰ ਇਹ ਅਸਮੀਆਂ ਬਹੁਲ ਬ੍ਰਹਮਪੁੱਤਰ ਘਾਟੀ ਦੇ ਲੋਕਾਂ ਦੇ ਵਿੱਚ ਜਿਹੜੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਉਹਦਾ ਸਖਤ ਵਿਰੋਧ ਇੱਥੇ ਕੀਤਾ ਗਿਆ ਸੀਗਾ। ਉਹਦੇ ਬਿਲਕੁਲ ਉਲਟ ਬਰਾਕ ਘਾਟੀ ਦੇ ਹਿੰਦੂ ਬੰਗਾਲੀ ਲੋਕਾਂ ਨੇ ਇਸ ਕਾਨੂੰਨ ਦਾ ਸਮਰਥਨ ਕੀਤਾ ਸੀ। ਬਰਾਕ ਘਾਟੀ ਦੇ 3 ਜ਼ਿਲ੍ਹਿਆਂ ਦੇ ਵਿੱਚ ਕੋਈ 15 ਵਿਧਾਨ ਸਭਾ ਦੀਆਂ ਸੀਟਾਂ ਨੇ। ਬੀਜੇਪੀ ਨੇ 16 ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ 8 ਸੀਟਾਂ ਜਿੱਤੀਆਂ ਸੀ। ਪਿਛਲੇ ਚੋਣਾਂ ਦੇ ਮੁਕਾਬਲੇ ਇਸ ਵਾਰੀ ਖਾਸ ਕਰ ਹਿੰਦੂ ਬੰਗਾਲੀ ਜਿਹੜੇ ਵੋਟਰ ਨੇ ਉਹਨਾਂ ਦੇ ਵਿੱਚ ਸੱਤਾਧਾਰੀ ਪਾਰਟੀ ਬੀਜੇਪੀ ਦੇ ਪ੍ਰਤੀ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਇਹਦੀ ਵੱਡੀ ਵਜ੍ਹਾ ਪ੍ਰਦੇਸ਼ ਦੇ ਵਿੱਚ ਅਜੇ ਤੱਕ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਾਗੂ ਨਾ ਕਰਨਾ ਜਿਹੜਾ ਉਹ ਦੱਸਿਆ ਜਾ ਰਿਹਾ। ਆਲ ਅਸਮ ਬੰਗਾਲੀ ਯੂਥ ਸਟੂਡੈਂਟ ਫੈਡਰੇਸ਼ਨ ਜਿਹੜੀ ਆ ਉਹਦੇ ਆਗੂ ਇਹ ਕਹਿੰਦੇ ਆ ਕਿ ਇਸ ਵਾਰੀ ਚੋਣਾਂ ਦੇ ਵਿੱਚ ਹਿੰਦੂ ਬੰਗਾਲੀ ਬਹੁਲ ਸੀਟਾਂ ਦੇ ਉੱਤੇ ਨਾਗਰਿਕਤਾ ਦਾ ਮੁੱਦਾ ਸਭ ਤੋਂ ਵੱਡਾ ਚੋਣਾਂ ਦਾ ਮੁੱਦਾ। ਔਰ CAA ਨੂੰ ਅਜੇ ਤੱਕ ਲਾਗੂ ਨਾ ਕਰਕੇ ਖਾਸ ਕਰਕੇ ਹਿੰਦੂ ਬੰਗਾਲੀ ਦੇ ਵਿੱਚ ਜਿਹੜੀ ਆ ਉਹ ਸਥਿਤੀ ਅਜੀਬੋ ਗਰੀਬ ਬਣੀ ਹੋਈ ਹੈ। 16 ਦੀਆਂ ਚੋਣਾਂ ਦੇ ਵਿੱਚ ਬੀਜੇਪੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀਗਾ ਕਿ ਜੇ ਉਹਨਾਂ ਦੀ ਸਰਕਾਰ ਆਈ ਤਾਂ ਹਿੰਦੂ ਲੋਕਾਂ ਨੂੰ ਡਿਟੈਂਸ਼ਨ ਕੈਂਪ ਦੇ ਵਿੱਚ ਭੇਜਣ ਦੇ ਨਾਂ ਦੇ ਉੱਤੇ ਕੋਈ ਅਤਿਆਚਾਰ ਨਹੀਂ ਕੀਤਾ ਜਾਊਗਾ। ਬੀਜੇਪੀ ਨੇ ਇਹ ਵੀ ਕਿਹਾ ਸੀਗਾ ਕਿ ਨਾਗਰਿਕਤਾ ਨੂੰ ਲੈ ਕੇ ਜਿਹੜੀ ਲੋਕਾਂ ਦੇ ਵਿੱਚ ਭੰਬਲ ਭੂਸਾ ਬਣਿਆ ਹੋਇਆ ਉਹ ਸਭ ਤੋਂ ਪਹਿਲਾਂ ਦੂਰ ਕਰਨਗੇ। ਪਰ ਇਹ ਪਰੇਸ਼ਾਨੀਆਂ ਦੂਰ ਕਰਨ ਦੀ ਜਗ੍ਹਾ ਦੇ ਉੱਤੇ ਹੋਰ ਵੱਧ ਗਈਆਂ ਨੇ। ਅਸਮ ਇਸ ਤਰ੍ਹਾਂ ਦਾ ਸੂਬਾ, ਅਸਮ ਤੇ ਪੁਡੂਚੇਰੀ, ਜਿੱਥੇ ਭਾਰਤੀ ਜਨਤਾ ਪਾਰਟੀ ਸੋਚਦੀ ਆ ਕਿ ਉਹ ਸੌਖਿਆਂ ਸੱਤਾ ਹਾਸਲ ਕਰ ਲੂਗੀ, ਪਰ ਅਸਲ ਦੇ ਵਿੱਚ ਤਕੜੀ ਕਾਂਟੇ ਵਾਲੀ ਜਿਹੜੀ ਟੱਕਰ ਆ ਉਹ ਬਣੀ ਹੋਈ ਜੀ। ਕਾਫੀ ਜ਼ੋਰ ਲੱਗੂਗਾ। ਅੱਗੇ ਗੱਲ ਕਰਦੇ ਹਾਂ, ਕਿਸਾਨ ਮਈ ਮਹੀਨੇ ਦੇ ਵਿੱਚ ਪਾਰਲੀਮੈਂਟ ਵੱਲ ਕੂਚ ਕਰਨਗੇ। ਕਿਸਾਨਾਂ ਨੇ ਕੁਝ ਅਹਿਮ ਐਲਾਨ ਜਿਹੜੇ ਆ ਕੀਤੇ ਆ। ਸੰਯੁਕਤ ਕਿਸਾਨ ਮੋਰਚਾ ਨੇ ਇੱਕ ਤਾਂ ਜਿਹੜਾ ਦਿੱਲੀ ਦੇ ਆਲੇ ਦੁਆਲੇ ਘੁੰਮਦਾ ਜਿਹੜਾ ਲਾਈਫ ਲਾਈਨ ਕਿਹਾ ਜਾਂਦਾ
ਕੇ MP ਜਿਹੜਾ KGP ਕੁੰਡਲੀ ਗਾਜ਼ੀਆਬਾਦ ਪਲਵਲ ਇਹਨੂੰ 10 ਅਪ੍ਰੈਲ ਨੂੰ 24 ਘੰਟੇ ਦੇ ਵਾਸਤੇ ਜਾਮ ਕੀਤਾ ਜਾਊਗਾ। ਇੰਨਾ ਲੰਬਾ ਸਮਾਂ ਪਹਿਲਾਂ ਕਦੀ ਜਿਹੜਾ ਦੀ ਜਾਮ ਵਗੈਰਾ ਨਹੀਂ ਲਾਇਆ ਗਿਆ ਕਿਸਾਨ ਅੰਦੋਲਨ ਦੇ ਦੌਰਾਨ। 13 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਵੀ ਦਿੱਲੀ ਦੀਆਂ ਚਾਰੇ ਸਰਹੱਦਾਂ ਦੇ ਉੱਤੇ ਮਨਾਇਆ ਜਾਊਗਾ ਔਰ ਇਹਦੇ ਸਣੇ ਡਾਕਟਰ ਭੀਮ ਰਾਓ ਅੰਬੇਦਕਰ ਹੋਰਾਂ ਦਾ ਜਨਮ ਦਿਨ ਸੰਵਿਧਾਨ ਬਚਾਓ ਦਿਵਸ ਦੇ ਰੂਪ ਦੇ ਵਿੱਚ 14 ਅਪ੍ਰੈਲ ਨੂੰ ਮਨਾਇਆ ਜਾਊਗਾ। ਜਿਹੜੇ ਇੱਥੇ ਜਲਿਆਂਵਾਲਾ ਬਾਗ ਦਾ ਸਾਕਾ ਜਿਹੜਾ ਹੋਇਆ ਸੀ 13 ਅਪ੍ਰੈਲ ਨੂੰ, ਉਹਨੂੰ ਯਾਦ ਕੀਤਾ ਜਾਊਗਾ ਸਰਹੱਦਾਂ ਦੇ ਉੱਤੇ। ਮਜ਼ਦੂਰ ਦਿਵਸ ਦੇ ਮੌਕੇ 1 ਮਈ ਨੂੰ ਸਾਰਾ ਦਿਨ ਮਜ਼ਦੂਰ ਕਿਸਾਨ ਏਕਤਾ ਦੇ ਲੇਖੇ ਲਾਇਆ ਜਾਊਗਾ। ਪੰਜਾਬ ਦੀਆਂ 32 ਕਿਸਾਨ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਸਾਰੀਆਂ ਜਥੇਬੰਦੀਆਂ ਦੇ ਵੱਲੋਂ 5 ਅਪ੍ਰੈਲ ਨੂੰ ਕੌਮੀ ਪੱਧਰ ਦੇ ਉੱਤੇ FCI ਦਫ਼ਤਰਾਂ ਦਾ ਘਿਰਾਓ ਕਰਨ ਦੇ ਵਾਸਤੇ ਸਿੰਘੂ ਬਾਰਡਰ ਤੇ ਹਾਜ਼ਰ ਕਿਸਾਨ ਆਗੂਆਂ ਨੇ ਬੈਠਕ ਕਰਕੇ ਚਰਚਾ ਕੀਤੀ ਔਰ ਮਈ ਦੇ ਪਹਿਲੇ ਹਫ਼ਤੇ ਸੰਸਦ ਦੇ ਵੱਲ ਨੂੰ ਮਾਰਚ ਜਿਹੜਾ ਉਹ ਕੀਤਾ ਜਾਊਗਾ। ਮਈ ਦੇ ਕਿਹੜੀ ਜਿਹੜੀ ਤਰੀਕ ਨੂੰ ਇਹ ਅਜੇ ਨਹੀਂ ਕੁਝ ਜਿਹੜਾ ਦੱਸਿਆ ਜਿਹੜਾ ਉਗਿਆ। ਕਿਸਾਨ ਆਗੂਆਂ ਨੇ ਇਹ ਕਿਹਾ ਕਿ ਸੰਸਦ ਮਾਰਚ ਮਈ ਦੇ ਪਹਿਲੇ 15ਵਾੜੇ ਦੇ ਵਿੱਚ ਕੀਤਾ ਜਾ ਸਕਦਾ ਹੈ। ਇਹਦੇ ਵਿੱਚ ਕਿਸਾਨ, ਔਰਤਾਂ, ਦਲਿਤ, ਆਦਿਵਾਸੀ, ਬਹੁਜਨ, ਬੇਰੁਜ਼ਗਾਰ, ਨੌਜਵਾਨ ਸਮਾਜ ਦਾ ਹਰ ਵਰਗ ਸ਼ਾਮਲ ਹੋਊਗਾ। ਸ਼ਾਂਤਮਈ ਢੰਗ ਦੇ ਨਾਲ ਲੋਕ ਆਪੋ ਆਪਣੇ ਵਹੀਕਲਾਂ ਦੇ ਵਿੱਚ ਪਿੰਡਾਂ ਤੋਂ ਦਿੱਲੀ ਦੀਆਂ ਸਰਹੱਦਾਂ ਤੱਕ ਆਉਣਗੇ। ਇਸ ਤੋਂ ਬਾਅਦ ਦਿੱਲੀ ਦੀਆਂ ਕਈ ਹੱਦਾਂ ਤੋਂ ਸੰਸਦ ਤੱਕ ਪੈਦਲ ਮਾਰਚ ਕੀਤਾ ਜਾਊਗਾ। ਛੇਤੀ ਇਹਦੀ ਤਰੀਕ ਐਲਾਨੀ ਜਿਹੜੀ ਉਹ ਜਾਊਗੀ। ਉਧਰ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਕੇਸ਼ ਟਕੈਤ ਦੇ ਵੱਲੋਂ ਭਾਜਪਾ ਦੇ ਗੜ੍ਹ ਗੁਜਰਾਤ ਦਾ ਦੌਰਾ 4 ਤੇ 5 ਅਪ੍ਰੈਲ ਨੂੰ ਲਿਖਿਆ ਗਿਆ। ਇਹਦੇ ਦੌਰਾਨ ਟਕੈਤ ਸੂਬੇ ਦੇ ਪਾਲਨਪੁਰ ਤੇ ਬਰਦੌਲੀ ਦੇ ਵਿੱਚ ਕਿਸਾਨ ਸੰਵਾਦ ਰਾਹੀਂ ਉੱਥੋਂ ਦੇ ਕਿਸਾਨਾਂ ਦੇ ਨਾਲ ਰਾਬਤਾ ਬਣਾਉਣਗੇ। ਉਹ ਗੁਜਰਾਤ ਦੇ ਮੰਦਿਰਾਂ ਤੇ ਗੁਰਦੁਆਰਿਆਂ ਦੇ ਵਿੱਚ ਵੀ ਜਾਣਗੇ ਤੇ ਗਾਂਧੀ ਆਸ਼ਰਮ ਵੀ ਜਾਣਗੇ। ਗੁਜਰਾਤ ਦੇ ਮੰਤਰੀ ਰਮਨ ਪਾਟੇਕਰ ਮੁਤਾਬਕ ਗੁਜਰਾਤ ਦੇ ਵਿੱਚ ਭਾਜਪਾ ਹਰ ਥਾਂ ਤੋਂ ਜਿੱਤ ਰਹੀ ਹੈ। ਨਿਗਮ ਤੇ ਜ਼ਿਲ੍ਹਾ ਪੰਚਾਇਤ ਚੋਣਾਂ ਵਿੱਚ ਭਾਜਪਾ ਨੇ ਵੱਡੀ ਜਿੱਤ ਦਰਜ ਕੀਤੀ ਹੈ ਔਰ ਇਹ ਕਿਹਾ ਉਹਨਾਂ ਨੇ ਕਿ ਭਾਜਪਾ ਦੇ ਜਿੱਤ ਦੇ ਰੂਪ ਦੇ ਵਿੱਚ ਇਹ ਵੇਖਿਆ ਜਾ ਰਿਹਾ ਕਿ ਖੇਤੀ ਕਾਨੂੰਨਾਂ ਦੇ ਵਿੱਚ ਹੱਕ ਦੇ ਵਿੱਚ ਹੈ। ਜਦੋਂ ਹੁਣ 4 ਤੇ 5 ਨੂੰ ਰਕੇਸ਼ ਟਕੈਤ ਦੌਰਾ ਕਰਨਗੇ ਤੇ ਉੱਥੇ ਉਹਨਾਂ ਜਿਹੜਾ ਦੇਖਣਾ ਹੋਊਗਾ ਕਿ ਕਿਸਾਨਾਂ ਦਾ ਗੁਜਰਾਤ ਦੇ ਵਿੱਚ ਉਹਨਾਂ ਨੂੰ ਕਿੰਨਾ ਸਹਿਯੋਗ ਮਿਲਦਾ, ਕਿਉਂਕਿ ਸਭ ਤੋਂ ਦੁੱਖ ਦੀ ਰਗ ਜਿਹੜੀ ਆ ਉਹ ਪ੍ਰਧਾਨ ਮੰਤਰੀ ਹੋਰਾਂ ਦੀ ਉਹ ਇਹ ਗੁਜਰਾਤ ਹੀ ਹੈ। ਜੇ ਉੱਥੇ ਕਿਸਾਨ ਸੰਨ ਲਾ ਲੈਂਦੇ ਆ ਤੇ ਇੱਕ ਵੱਡੀ ਅਚੀਵਮੈਂਟ ਹੋਊਗੀ। ਜੀ ਦੇਖੋ ਆਉਣ ਵਾਲੇ ਟਾਈਮ 'ਚ ਕੀ ਹੁੰਦਾ ਆ। ਅੱਗੇ ਗੱਲ ਕਰਦੇ ਹਾਂ ਸਿੱਧੀ ਅਦਾਇਗੀ ਦੀ। ਪੰਜਾਬ ਸਰਕਾਰ ਲਈ ਪਰਖ ਦੀ ਘੜੀ ਹੋਏਗੀ। ਦੇਖੋ ਇਹ ਜਿਹੜੀ FCI ਨੇ ਐਰਕੀ ਕੀਤੀ, ਕੇਂਦਰ ਦੀ ਸਰਕਾਰ ਨੇ ਲਿਖੀ ਆ, ਐਕਚੁਅਲੀ ਕੀਤੀ ਆ। ਪੀਯੂਸ਼ ਗੋਇਲ ਨੇ ਇੱਕ ਚਿੱਠੀ ਵੀ ਜਿਹੜੀ ਲਿਖੀ ਆ, ਚਿੱਠੀ ਦੇ ਵਿੱਚ ਉਹਨੇ ਇਹ ਕਿਹਾ ਕਿ ਕੇਂਦਰ ਦੀ ਸਰਕਾਰ ਹੁਣ ਹੋਰ ਸਮਾਂ ਨਹੀਂ ਦੇਊਗੀ ਪੰਜਾਬ ਦੀ ਸਰਕਾਰ ਨੂੰ ਤੇ ਉਹ ਸਿੱਧੀ ਅਦਾਇਗੀ ਜਿਹੜੀ ਆ ਉਹ ਕਿਸਾਨਾਂ ਦੀ ਕਰੇ। ਪੰਜਾਬ ਸਰਕਾਰ ਨੇ ਜਿਹੜੀ ਕਣਕ ਦੀ ਖਰੀਦ ਹੈ ਇਹ 10 ਅਪ੍ਰੈਲ ਤੋਂ ਕਰਨ ਦੀ ਗੱਲ ਕੀਤੀ ਹੈ। ਹਰਿਆਣੇ ਦੇ ਵਿੱਚ ਕਣਕ ਦੀ ਖਰੀਦ ਅੱਜ 1 ਅਪ੍ਰੈਲ ਤੋਂ ਸਟਾਰਟ ਹੋ ਗਈ। ਪੰਜਾਬ ਨੂੰ ਕੋਰੋਨਾ ਦਾ ਜ਼ਿਆਦਾ ਡਰ ਹੈ, ਇਸ ਕਰਕੇ ਉਹਨੇ 10 ਅਪ੍ਰੈਲ ਜਿਹੜੀ ਹੈ ਜੀ ਉਹ ਮੁੱਖ ਮੰਤਰੀ ਹੋਰਾਂ ਨੇ ਰੱਖੀ ਆ। ਅਸਲ ਦੇ ਵਿੱਚ 10 ਜਿਹੜੀ ਕਰਨ ਦਾ ਕਾਰਨ ਇਹ ਆ ਕਿ ਮੁੱਖ ਮੰਤਰੀ ਹੋਰੀ ਕੋਈ ਥਾਂ ਲੱਭ ਰਹੇ ਆ ਵੀ ਕਿਸੇ ਤਰੀਕੇ ਦੇ ਨਾਲ ਇਸ ਵਾਰੀ ਇਹ ਗਾਂਹ ਚਲੇ ਜਾਏ। ਇਸੇ ਕਰਕੇ ਉਹ ਇਹ ਕਹਿ ਰਹੇ ਆ ਕਿ 1 ਸਾਲ ਦੇ ਵਾਸਤੇ ਇਹਨੂੰ ਗਾਂਹ ਪਾ ਦਿੱਤਾ ਜਾਵੇ। 1 ਸਾਲ ਤੋਂ ਬਾਅਦ ਸਮੱਸਿਆ ਤਾਂ ਫੇਰ ਉੱਥੇ ਹੀ ਖੜੀ ਰਹੂਗੀ। ਮਤਲਬ ਕਿ ਗਲੋਂ ਗਲਾਵਾਂ ਲਾ ਲਓ ਤੇ ਅਗਲੀ ਵਾਰੀ ਦੇਖੀ ਜਾਊਗੀ। ਜਿਹੜੇ ਆਗੂ ਨੇ ਜਾਂ ਜਿਹੜੇ ਕੁਝ ਮੰਤਰੀ ਨੇ ਉਹ ਵੀ ਇਹ ਗੱਲ ਜਿਹੜੀ ਆ ਕਹਿ ਰਹੇ ਆ, ਦਬਵੀਂ ਸੁਰ ਚ ਕਹਿ ਰਹੇ ਆ ਕਿ ਮੁੱਖ ਮੰਤਰੀ ਜਿਹੜੇ ਨੇ ਉਹ ਇਸ ਮਾਮਲੇ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਕੇਂਦਰ ਦੀ ਸਰਕਾਰ ਦੇ ਨਾਲ ਗੱਲਬਾਤ ਕਰਨ ਤੋਂ ਝਿਜਕ ਰਹੇ ਆ। ਉਹ ਉੱਥੇ ਨਹੀਂ ਜਾ ਰਹੇ। ਜਿਹੜੀ ਕੱਲ ਮੀਟਿੰਗ ਹੋਈ ਉਹਦੇ ਮੰਤਰੀ ਮੰਡਲ ਦੀ, ਉਹਦੇ ਵਿੱਚ ਮੰਤਰੀਆਂ ਨੇ ਇਹ ਗੱਲ ਜਿਹੜੀ ਕਹੀ ਕਿ ਇਹ ਬੜੀ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਖੜੀ ਹੋ ਜਾਣੀ ਹੈ। ਮੁੱਖ ਮੰਤਰੀ ਹੋਰਾਂ ਨੂੰ ਧਰਨਾ ਲਾ ਦੇਣਾ ਚਾਹੀਦਾ ਦਿੱਲੀ ਜਾ ਕੇ, ਔਰ ਉੱਥੇ ਦਿੱਲੀ ਜਾ ਕੇ ਉਹ ਪ੍ਰਧਾਨ ਮੰਤਰੀ ਨੂੰ ਮਿਲਣ, ਧਰਨਾ ਲਾਉਣ ਤੇ ਇਹ ਕਹਿਣ ਕਿ ਇਹ ਸਿੱਧੀ ਅਦਾਇਗੀ ਜਿਹੜੀ ਆ ਅਜੇ ਟਾਲ ਦਿੱਤੀ ਜਾਵੇ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੰਡੀ ਬੋਰਡ ਦੇ ਅਧਿਕਾਰੀ ਤੇ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਜਿਹੜੇ ਆ ਉਹ ਛੇਤੀ ਇੱਕ ਮੀਟਿੰਗ ਸੱਦੀ ਜਾ ਰਹੀ ਆ, ਉਹਦੇ ਵਿੱਚ ਇਹ ਸ਼ਾਮਲ ਹੋਣਗੇ। ਇਹ ਅੱਜ ਸੰਭਾਵੀ ਰੂਪ ਦੇ ਵਿੱਚ ਮੀਟਿੰਗ ਹੋ ਸਕਦੀ ਹੈ। ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਨੇ 5 ਅਪ੍ਰੈਲ ਨੂੰ
ਬਾਘਾ ਪੁਰਾਣਾ ਦੇ ਵਿੱਚ ਰਾਜ ਪੱਧਰੀ ਵਿਰੋਧ ਪ੍ਰਦਰਸ਼ਨ ਦਾ ਐਲਾਨ ਕਰਤਾ ਹੈ, ਜਿਹਦੇ ਵਿੱਚੋਂ ਰਾਜ ਭਰ ਤੋਂ ਆੜਤੀਏ ਜਿਹੜਾ ਇਹਦੇ ਵਿੱਚ ਸ਼ਮੂਲੀਅਤ ਕਰਨਗੇ। ਪੀਯੂਸ਼ ਗੋਇਲ ਦੀ ਚਿੱਠੀ ਤੋਂ ਬਾਅਦ ਪੰਜਾਬ ਦੇ ਮੰਤਰੀਆਂ, ਖਾਸ ਤੌਰ ਦੇ ਉੱਤੇ MLAs ਤੇ ਬਾਕੀ ਜਿਹੜੇ ਆਗੂ ਨੇ, ਉਹਨਾਂ ਦੇ ਵਿੱਚ ਇੱਕ ਡਰ ਜਿਹੜਾ ਉਹ ਪਾਇਆ ਜਾ ਰਿਹਾ। ਡਰ ਇਸ ਤਰ੍ਹਾਂ ਦਾ ਪਾਇਆ ਜਾ ਰਿਹਾ ਕਿ ਕਣਕ ਜਿਹੜੀ ਆ ਉਹਨੂੰ ਵਾਢੀ ਪੈਗੀ, ਹੱਥੀਂ ਜਿਹੜੇ ਕੁਝ ਥਾਵਾਂ ਦੇ ਉੱਤੇ ਵੱਢਣੀ ਸ਼ੁਰੂ ਕਰ ਦਿੱਤੀ, ਤੇ ਇਹ ਨਹੀਂ ਪਤਾ ਕਿ ਐਤਕੀ ਮੰਡੀਆਂ ਦੇ ਵਿੱਚ ਜਿਹੜੀ ਕਣਕ ਹੈ ਉਹ ਜਾਣੀ ਹੈ ਤੇ ਕਿਹੜੇ ਤਰੀਕੇ ਨਾਲ ਜਾਣੀ ਹੈ। ਜੇ ਸਰਕਾਰ ਨੇ ਸਿੱਧੀ ਅਦਾਇਗੀ ਦੇ ਰੂਪ ਦੇ ਵਿੱਚ ਖਰੀਦਣੀ ਹੈ, ਕਿੰਨੇ ਕਿਸਾਨ ਨੇ ਜਿਨ੍ਹਾਂ ਨੇ ਆਪਣੇ ਸਾਰੇ ਕਾਗਜ਼ ਪੱਤਰ ਜਿਹੜੇ ਆ ਉਹ ਅਪਲੋਡ ਕਰ ਦਿੱਤੇ ਜਿਹੜਾ ਜੀ ਉਹ ਹੋਏ ਆ। ਹੁਣ ਇੱਕ ਦੋ ਵਜ਼ੀਰ ਇਹ ਗੱਲ ਮੰਨਦੇ ਆ ਕਿ ਮੁੱਖ ਮੰਤਰੀ ਕਿਸਾਨਾਂ ਦੇ ਮਾਮਲੇ ਦੇ ਉੱਤੇ ਕੇਂਦਰ ਦੇ ਨਾਲ ਸਿੱਧੀ ਟੱਕਰ ਤੋਂ ਗੁਰੇਜ਼ ਕਰਨ ਲੱਗੇ ਆ। ਇਹ ਗੁਰੇਜ਼ ਕਿਉਂ ਕਰਨ ਲੱਗੇ ਆ? ਸਭ ਨੂੰ ਪਤਾ ਜੀ ਕਿ ਕਿਉਂ ਕਰਨ ਲੱਗੇ ਆ। ਅਸਲ ਦੇ ਵਿੱਚ ਕੀ ਆ, ਉਹ ਚਿੱਠੀਆਂ ਲਿਖੀ ਜਾਂਦੇ ਆ। ਚਿੱਠੀਆਂ ਦੇ ਨਾਲ ਤਾਂ ਇਹ ਗੱਲ ਨਹੀਂ ਬਣਨੀ। ਚਿੱਠੀ 15 ਦਿਨ ਪਹਿਲਾਂ ਲਿਖੀ ਸੀ ਮੁੱਖ ਮੰਤਰੀ ਹੋਰਾਂ ਨੇ ਕਿ 1 ਸਾਲ ਲਈ ਰੋਕ ਦਿਓ। ਪੀਯੂਸ਼ ਗੋਇਲ ਹੋਰਾਂ ਨੇ ਬੋਰਡ ਵੀ ਚਿੱਠੀ ਲਿਖਤੀ ਵੀ ਨਹੀਂ ਜਿਹੜਾ ਜੀ ਉਹ ਲਿਖਦੇ। ਹੁਣ ਫੇਰ ਚਿੱਠੀ ਲਿਖਣਗੇ। ਮੰਤਰੀ ਇਹ ਕਹਿ ਰਹੇ ਆ ਕਿ ਮੁੱਖ ਮੰਤਰੀ ਜਿਹੜੇ ਨੇ ਉਹ ਦਿੱਲੀ ਚੱਲਣ, ਉੱਥੇ ਜਾ ਕੇ ਜਿਹੜੀ ਉਹ ਗੱਲ ਕਰਨ, ਪਰ ਦਿੱਲੀ ਜਾਣ ਤੋਂ ਟਲ ਰਹੇ ਆ ਜਿਹੜੇ ਪੰਜਾਬ ਦੇ ਮੁੱਖ ਮੰਤਰੀ। ਔਰ ਇਹ ਕਿਹਾ ਜਾ ਰਿਹਾ ਕਿ ਜਿਹੜੇ ਕਿਸਾਨ ਨੇ ਕਹਿੰਦੇ ਆ ਕਿ ਜੇ ਸਿੱਧੀ ਅਦਾਇਗੀ ਵਾਲਾ ਫਾਰਮੂਲਾ ਲਾਗੂ ਹੋਇਆ ਤਾਂ ਉਹ ਰੇਲ ਮਾਰਗਾਂ ਤੇ ਸੜਕਾਂ ਤੇ ਜਿਣਸਾਂ ਦੀਆਂ ਭਰੀਆਂ ਟਰਾਲੀਆਂ ਖੜੀਆਂ ਕਰ ਦੇਣਗੇ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਆੜਤੀਆਂ ਨੇ 10 ਮਾਰਚ ਤੋਂ ਪੰਜਾਬ ਭਰ ਦੇ ਵਿੱਚ ਆਪਣੇ ਕਾਰੋਬਾਰ ਬੰਦ ਜਿਹੜੇ ਆ ਉਹ ਕੀਤੇ ਹੋਏ ਆ। ਦੂਜੇ ਪਾਸੇ ਪੰਜਾਬ ਸਰਕਾਰ ਅਜੇ ਤੱਕ ਕਣਕ ਦੀ ਖਰੀਦ ਨੀਤੀ ਦੇ ਵਾਸਤੇ ਚਿੱਠੀਆਂ ਵਾਲੇ ਚੱਕਰ ਦੇ ਵਿੱਚ ਜਿਹੜੀ ਹੈ ਜੀ ਉਹ ਪਈ ਹੋਈ ਹੈ। ਔਰ ਇਹ ਵੀ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਇਸ ਗੱਲੋਂ ਖਫਾ ਕਿ ਕੇਂਦਰੀ ਖੁਰਾਕ ਹੈ। ਇਹਦੇ ਚ ਇੱਕ ਡਿਵੈਲਪਮੈਂਟ ਥੋੜੀ ਜੀ ਵੱਖਰੀ ਜ਼ਰੂਰ ਆ ਕਿ ਦੋ ਜਿਹੜੇ ਨੇਤਾ ਭਾਜਪਾ ਦੇ ਜਿਨ੍ਹਾਂ ਨੇ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਖਰਾਬ ਕੀਤਾ ਬੋਲ ਕੇ, ਹਰਜੀਤ ਸਿੰਘ ਗਰੇਵਾਲ ਤੇ ਸੁਜੀਤ ਕੁਮਾਰ ਜਿਆਣੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ ਕੇਂਦਰ ਦੀ ਸਰਕਾਰ ਨੂੰ ਮਿਲਣਗੇ ਤੇ ਉਹਨਾਂ ਨੂੰ ਇਹ ਕਹਿਣਗੇ ਕਿ ਇਹ ਸਿੱਧੀ ਅਦਾਇਗੀ ਵਾਲਾ ਮਾਮਲਾ ਅਜੇ ਰੋਕ ਦਿੱਤਾ ਜਾਵੇ। ਹੁਣ ਉਹਨਾਂ ਦੀ ਸੁਣੀ ਜਾਂਦੀ ਹੈ ਜਾਂ ਨਹੀਂ, ਉਹ ਆਪਣੀ ਜਗ੍ਹਾ, ਪਰ ਇਹ ਇੱਕ ਸਟ੍ਰੈਟਜੀ ਹੋ ਸਕਦੀ ਹੈ ਭਾਰਤੀ ਜਨਤਾ ਪਾਰਟੀ ਦੀ। ਪਹਿਲਾਂ ਰੌਲਾ ਪਵਾ ਲਓ, ਫਿਰ ਕਿਸੇ ਆਪਣੇ ਬੰਦੇ ਦੇ ਰਾਹੀਂ ਉਹਨੂੰ ਜਿਹੜਾ ਜੀ ਇਹ ਕ੍ਰੈਡਿਟ ਦੇਣ ਦੇ ਵਾਸਤੇ ਰੋਕ ਲਓ ਵੀ ਦੇਖੋ ਅਸੀਂ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਇਹਨੂੰ ਰੋਕ ਦਿੱਤਾ। ਬਿਲਕੁਲ ਜੀ, ਬੜੀਆਂ ਗੇਮਾਂ ਕਹਿ ਸਕਦੇ ਇਹਨਾਂ ਨੂੰ ਵੀ, ਗੇਮਾਂ ਬਹੁਤ ਖੇਡਦੇ ਆ। ਅੱਗੇ ਗੱਲ ਕਰਦੇ ਹੈਗੇ ਆ ਸਰਕਾਰੀ ਬੱਸਾਂ ਦੀ, ਜਿਸ ਦੇ ਵਿੱਚ ਔਰਤਾਂ ਦੇ ਲਈ ਸਵਾਰੀ ਆ ਮੁਫਤ ਹੋਊਗੀ ਅੱਜ ਤੋਂ। ਇਹ ਕੱਲ ਫੈਸਲਾ ਲਿਆ ਗਿਆ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ। ਪਿਛਲੇ ਦਿਨੀ ਜਿਹੜਾ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਸੀਗਾ ਕਿ ਜਿਹੜੀਆਂ ਸਰਕਾਰੀ ਬੱਸਾਂ ਨੇ ਰੋਡਵੇਜ ਤੇ PRTC ਦੀਆਂ, ਉਹਦੇ ਵਿੱਚ ਜਿਹੜੀਆਂ ਔਰਤਾਂ ਨੂੰ ਮੁਫਤ ਸਫ਼ਰ ਜਿਹੜਾ ਉਹ ਦਿੱਤਾ ਗਿਆ ਸਰਕਾਰ ਦੇ ਵੱਲੋਂ। ਅੱਜ 1 ਅਪ੍ਰੈਲ ਹੋ ਗਈ। ਅੱਜ ਤੋਂ ਔਰਤਾਂ ਦੇ ਵਾਸਤੇ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਸਰਕਾਰ ਬਹੁਤ ਵੱਡੇ ਰੂਪ ਦੇ ਵਿੱਚ ਇਹਨੂੰ ਪ੍ਰਚਾਰ ਰਹੀ ਆ। ਇਹ ਕਿਹਾ ਜਾ ਰਿਹਾ ਕਿ ਰਾਜ ਭਰ ਦੀਆਂ 1 ਕਰੋੜ 31 ਲੱਖ ਔਰਤਾਂ ਤੇ ਲੜਕੀਆਂ ਨੂੰ ਇਹਦਾ ਫਾਇਦਾ ਹੋਊਗਾ। ਜਿਵੇਂ 1 ਕਰੋੜ 31 ਲੱਖ ਸਾਰੇ ਬੱਸਾਂ ਹੀ ਜਿਹੜਾ ਜੀ ਉਹ ਝੂਠ ਦੇ ਹੋਣ। ਔਰ ਦੂਜਾ ਇਹ ਕਿ ਇਹ ਸਿਰਫ ਸਰਕਾਰੀ ਜਿਹੜੀ ਟਰਾਂਸਪੋਰਟ ਦੇ ਵਿੱਚ ਆ, ਉਹ ਸਰਕਾਰੀ ਟਰਾਂਸਪੋਰਟ ਜਿਹੜੀ ਪਹਿਲਾਂ ਹੀ ਢੀਚਕ ਮਾਰਦੀ ਆ। ਦੂਜਾ ਕਰੋਨਾ ਜਿਹੜਾ ਲੱਗਣ ਦਾ ਰੀਜ਼ਨ ਇਹ ਸੀਗਾ ਜੀ ਕਿ ਕਈ ਮਹੀਨੇ ਇਹ ਬੰਦ ਰਿਹਾ। PRTC ਪਹਿਲਾਂ ਹੀ ਕਰਜ਼ੇ ਦੇ ਹੇਠ ਦੱਬੀ ਹੋਈ ਆ। ਜਿਹੜੇ ਰੋਡਵੇਜ ਆ ਉਹ ਤਾਂ ਉਹੀ ਮੰਦੇ ਹਾਲਾਂ ਦੇ ਵਿੱਚ ਹੈ। PRTC ਅਜੇ ਫਿਰ ਮਾੜੀ ਮੋਟੀ ਜਿਹੜੀ ਉਹ ਸਹਿਕਦੀ ਹੈ। ਇਹ ਉਹਨੂੰ ਖਤਮ ਕਰਨ ਦੇ ਇੱਕ ਜਿਹੜਾ ਜੀ ਉਹ ਯਤਨ ਦੇ ਵਜੋਂ ਵੀ ਵੇਖਿਆ ਜਾ ਸਕਦਾ ਵੀ ਕੰਮ ਹੀ ਨਿਬੇੜਿਆ ਜਾਵੇ। ਜਦੋਂ ਹਰ ਚੀਜ਼ ਕਰ ਸਕਦੇ, ਅਸੀਂ ਆ ਵੀ ਨਹੀਂ ਕਰ ਸਕਦੇ, ਅਸੀਂ ਆ ਵੀ ਨਹੀਂ ਕਰ ਸਕਦੇ। ਈਵਨ ਜਿਹੜੀ ਗਊਸ਼ਾਲਾ ਵਾਲਾ ਮਾਮਲਾ ਜਿਹੜਾ ਉਹ ਪ੍ਰਾਈਵੇਟ ਹੱਟਾਂ ਦੇ ਵਿੱਚ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਹਰ ਚੀਜ਼ ਪ੍ਰਾਈਵੇਟ ਕੀਤੀ ਜਾ ਰਹੀ ਹੈ। ਸਰਕਾਰ ਕਿਤੇ ਨਾ ਕਿਤੇ ਸੋਚਦੀ ਹੈ ਕਿ ਬੋਝ ਆ ਉਹਦੇ ਸਿਰ ਦੇ ਉੱਤੇ। ਇਹ ਚੀਜ਼ਾਂ ਭੁੱਲ ਕੇ ਕਿ ਉੱਥੇ ਕਿੰਨੇ ਲੋਕਾਂ ਨੂੰ ਨੌਕਰੀ ਮਿਲੀ ਹੋਈ ਹੈ ਔਰ ਰੀਜ਼ਨੇਬਲ ਰੇਟਾਂ ਦੇ ਉੱਤੇ ਲੋਕਾਂ ਨੂੰ ਸਫ਼ਰ ਕਰਨ। ਤੁਸੀਂ ਇਹ ਕਹਿ ਲਓ ਕਿ ਇਸ ਮਾਮਲੇ ਦੇ ਉੱਤੇ ਅੱਜ ਤੋਂ ਜਿਹੜੀ ਔਰਤਾਂ ਨੂੰ ਮੁਫਤ ਸਰਵਿਸ ਜਿਹੜੀ ਦਿੱਤੀ ਜਾ ਰਹੀ ਆ, ਜਿਹਦੇ ਵਾਸਤੇ ਇਹ ਕਿਹਾ ਜਾ ਰਿਹਾ ਹੈ ਕਿ 1000 ਥਾਵਾਂ ਦੇ ਉੱਤੇ ਉਦਘਾਟਨੀ ਸਮਾਰੋਹ ਅੱਜ ਜਿਹੜੇ ਆ ਉਹ ਹੋਣਗੇ। ਔਰ ਮੁੱਖ ਮੰਤਰੀ ਜਿਹੜੇ ਨੇ ਉਹ ਆਨਲਾਈਨ ਇਹਦਾ ਉਦਘਾਟਨ ਕਰਨਗੇ ਕਿਉਂਕਿ ਸੜਕ ਤੇ ਤਾਂ ਆਉਂਦੇ ਨਹੀਂ। ਉਹ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੰਜਾਬ ਭਰ ਦੇ ਵਿੱਚ ਪਿੰਡੂ ਤੇ ਸ਼ਹਿਰੀ ਪੁਆਇੰਟਾਂ ਦੇ ਨਾਲ ਉਹ ਇਹਨਾਂ ਦਾ ਉਦਘਾਟਨ ਕਰਨਗੇ। ਮੁਫਤ ਬੱਸ ਸੇਵਾ ਸਰਕਾਰ ਦੇ ਵੱਲੋਂ ਜਿਹੜੇ ਡਿਪਟੀ ਕਮਿਸ਼ਨਰਸ ਨੇ ਉਹਨਾਂ ਨੂੰ ਚਿੱਠੀ ਜਾਰੀ ਕੀਤੀ ਗਈ ਹੈ ਇਹਦੇ ਸੰਬੰਧੀ। ਔਰ ਮੁਫਤ ਬੱਸ ਸੇਵਾ ਦੇ ਉਦਘਾਟਨ ਸੰਸਦ ਮੈਂਬਰ, ਵਿਧਾਇਕ, ਮੇਅਰ
ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ, ਡਿਪਟੀ ਕਮਿਸ਼ਨਰ, SDM ਜਿਹੜਾ ਜੀ ਉਹ ਕਰਨਗੇ। ਔਰ ਪੰਜਾਬ ਭਰ ਦੇ ਵਿੱਚ 1000 ਥਾਵਾਂ ਦੇ ਉੱਤੇ ਇਹ ਉਦਘਾਟਨ ਸਮਾਰੋਹ ਜਿਹੜੇ ਆ ਉਹ ਰੱਖੇ ਗਏ ਆ। ਕੋਈ ਇਹਨੂੰ ਜਿਹੜਾ ਜੀ ਸਿਆਸੀ ਲਾਹੇ ਦੀ ਗੱਲ ਕਰਦਾ ਹੋਵੇ, ਇਹ 1000 ਥਾਵਾਂ ਦੇ ਉੱਤੇ ਉਦਘਾਟਨ ਕਾਹਦੇ ਜੀ, ਇਹ ਖਤਮ ਕਰਕੇ PRTC ਨੂੰ ਤੇ ਰੋਡਵੇਜ ਨੂੰ ਉਹਦਾ ਭੋਗ ਪਾਉਣ ਦੇ ਜਿਹੜਾ ਜੀ ਉਹ ਸਮਾਗਮ ਕਹੇ ਜਾ ਸਕਦੇ ਆ ਕਿ ਔਰਤਾਂ ਉਹਦੇ ਵਿੱਚ ਜਿਹੜਾ ਉਹ ਸਫ਼ਰ ਕਰਨਗੀਆਂ। ਇਹ ਨਵੀਆਂ ਤੁਸੀਂ ਦੇਖਣਾ ਮੁਸ਼ਕਲਾਂ ਇਹਦੇ ਨਾਲ ਖੜੀਆਂ ਹੋਣਗੀਆਂ, ਇਹ ਰੋਕਣਗੇ ਨਹੀਂ ਬੱਸਾਂ ਵਾਲੇ ਜਿਹੜਾ ਜੀ ਉਹ ਔਰਤਾਂ ਨੂੰ ਖੱਜਲ ਹੋਣਾ ਪਊਗਾ। ਜਾਂ ਤਾਂ ਤੁਸੀਂ ਕਰੋ ਕਿ ਜਿੰਨੀ ਬੱਸ ਸੇਵਾ ਹੈ ਚਾਹੇ ਉਹ ਪ੍ਰਾਈਵੇਟ ਹੈ ਉਹਦੇ ਵਿੱਚ ਵੀ ਔਰਤਾਂ ਜਿਹੜੀਆਂ ਉਹ ਮੁਫਤ ਸਫ਼ਰ ਕਰ ਸਕਣਗੀਆਂ। ਗੱਲ ਸਮਝ ਆਉਂਦੀ ਆ? ਫਿਰ ਤੁਸੀਂ ਸਿਰਫ ਸਰਕਾਰੀ ਬੱਸਾਂ ਦੇ ਵਿੱਚ ਕਰਕੇ ਤੇ ਹੁਣ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਆ ਉਹਨਾਂ ਦੇ ਵਾਸਤੇ ਰਾਹ ਖੋਲ ਰਹੇ ਹੋ ਵੀ ਅਸੀਂ ਸੱਤਿਆਨਾਸ਼ ਕਰ ਦਿੰਨੇ ਆ ਇਹਦਾ ਜਿਹੜੀ ਸਰਕਾਰੀ ਟਰਾਂਸਪੋਰਟ ਦਾ, ਤੇ ਤੁਸੀਂ ਖੁੱਲ ਕੇ ਖੇਡੋ। ਟਰਾਂਸਪੋਰਟ ਪਾਲਿਸੀ ਆਉਣੀ ਸੀਗੀ ਪੰਜਾਬ ਸਰਕਾਰ ਦੀ, ਪਿਛਲੇ ਉਹਨੇ ਜਿਹੜਾ ਲਿਖਿਆ ਸੀਗਾ ਚੋਣ ਮੈਨੀਫੈਸਟੋ ਦੇ ਵਿੱਚ ਕਿ ਸਰਕਾਰ ਬਣਨ ਤੋਂ 3 ਮਹੀਨਿਆਂ ਤੋਂ ਬਾਅਦ ਟਰਾਂਸਪੋਰਟ ਪਾਲਿਸੀ ਆਊਗੀ। ਪਤਾ ਨਹੀਂ ਆਹ ਟਰਾਂਸਪੋਰਟ ਪਾਲਿਸੀ ਸੀ ਜਿਹੜੀ 5ਵੇਂ ਸਾਲ ਦੇ ਵਿੱਚ ਲਿਆ ਕੇ ਔਰਤਾਂ ਨੂੰ ਮੁਫਤ ਸਫ਼ਰ ਕਰਨ ਦੇ ਵਾਸਤੇ ਜਿਹੜੀ ਜੀ ਉਹ ਸਹੂਲਤ ਦਿੱਤੀ ਹੈ। ਦੇਖੋ ਜੀ, ਇਹ ਵੀ ਹੁਣ ਸੱਤਿਆਨਾਸ਼ ਕਰਕੇ ਨਿਕਲੂਗਾ ਇੱਥੇ ਦਾ। ਅੱਗੇ ਗੱਲ ਕਰਦੇ ਹਾਂ ਦਿੱਲੀ ਗੁਰਦੁਆਰਾ ਚੋਣਾਂ ਦੇ ਵਿੱਚ ਅਕਾਲੀ ਦਲ ਬਾਦਲ ਨੂੰ ਮਿਲੀ ਆਰਜੀ ਰਾਹਤ ਤੇ ਉਹਨਾਂ ਨੂੰ ਚੋਣ ਨਿਸ਼ਾਨ ਬਾਲਟੀ ਵੀ ਅਲਾਟ ਹੋਇਆ। ਦੇਖੋ ਕੱਲ ਐਕਚੁਅਲੀ ਇਸ ਮਾਮਲੇ ਦੇ ਉੱਤੇ ਬੜਾ ਦਿਨ ਭਰ ਜਿਹੜਾ ਉਹ ਵੱਡਾ ਡਰਾਮਾ ਚੱਲਦਾ ਰਿਹਾ। ਜਿਹੜੇ ਡਾਇਰੈਕਟਰ ਨੇ ਉਹਨੇ ਪਹਿਲਾਂ ਜਾਰੀ ਕਰ ਦਿੱਤੀ ਸੂਚੀ ਕਿ ਕਿਹੜੀਆਂ ਧਿਰਾਂ ਜਿਹੜੀਆਂ ਨੇ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲੜ ਸਕਦੀਆਂ ਨੇ। ਉਹਦੇ ਵਿੱਚ ਅਕਾਲੀ ਦਲ ਬਾਦਲ ਦਾ ਨਾਮ ਹੈ ਨਹੀਂ ਸੀਗਾ, ਜਿਹੜਾ ਕਿ ਦਿੱਲੀ ਦੇ ਵਿੱਚ ਬਾਲਟੀ ਚੋਣ ਨਿਸ਼ਾਨ ਦੇ ਉੱਤੇ ਚੋਣਾਂ ਲੜਦਾ। ਇਹ ਫਿਰ ਭੱਜੇ ਗਏ ਹਾਈ ਕੋਰਟ ਦੇ ਵਿੱਚ। ਜਿਹੜਾ ਜੀ ਹਾਈ ਕੋਰਟ ਦੇ ਵਿੱਚ ਜਾ ਕੇ ਜਿਹੜੀ ਪਲੀਹ ਦਿੱਤੀ ਗਈ ਉਹ ਇਹ ਦਿੱਤੀ ਕਿ ਇਹ ਜਦੋਂ ਨੋਟਿਸ ਜਾਰੀ ਕੀਤਾ ਗਿਆ ਡਾਇਰੈਕਟਰ ਦੇ ਵੱਲੋਂ, ਉਹਦੇ ਵਿੱਚ ਤੇ ਚੋਣਾਂ ਦੇ ਵਿੱਚ ਸਮਾਂ ਬੜਾ ਥੋੜਾ ਸੀਗਾ। ਹਾਲਾਂਕਿ ਇਹ ਸਾਰਾ ਕੁਝ 16 ਦੇ ਵਿੱਚ ਵੀ ਜਿਹੜਾ ਜੀ ਹੋਇਆ, 18 ਦੇ ਵਿੱਚ ਵੀ ਜਿਹੜਾ ਉਹ ਹੋਇਆ। ਉਦੋਂ ਕਿਉਂਕਿ ਇਹਨਾਂ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਸੀ, ਉੱਥੋਂ ਕਰਾ ਕੇ ਇਹ ਚੁੱਪ ਕਰਕੇ ਚੋਣਾਂ ਜਿਹੜੀਆਂ ਸੀ ਉਹ ਲੜਦੇ ਰਹੇ। ਜਿਹੜਾ ਸੰਵਿਧਾਨ ਹੈ ਉਹਦੇ ਮੁਤਾਬਕ ਇਹ ਚੋਣਾਂ ਨਹੀਂ ਲੜ ਸਕਦੇ। ਜਿਹੜਾ ਐਕਚੁਅਲੀ ਬਲਵੰਤ ਸਿੰਘ ਖੇੜਾ ਹੋਰਾਂ ਨੇ ਜਿਹੜੇ ਹੁਸ਼ਿਆਰਪੁਰ ਦੇ ਨੇ, ਜਿਹੜਾ ਉਹਨਾਂ ਨੇ ਕੇਸ ਕੀਤਾ ਹੋਇਆ ਕਈ ਵਰਿਆਂ ਤੋਂ, ਉਹ ਕਿਤੇ ਚੱਲੀ ਜਾਂਦਾ ਅਦਾਲਤਾਂ ਦੇ ਵਿੱਚ। ਤੇ ਇਹ ਕੀ ਕਰਦੇ ਆ ਅਕਾਲੀ ਦਲ ਬਾਦਲ ਵਾਲੇ, ਜਦੋਂ ਉਹਦੀ ਤਰੀਕ ਆਉਂਦੀ ਆ ਇਹ ਆਪਣਾ ਜਨਰਲ ਸਕੱਤਰ ਬਦਲ ਕੇ ਉੱਥੇ ਨਵਾਂ ਭੇਜ ਦਿੰਦੇ ਆ ਵੀ ਮੈਂ ਜਨਰਲ ਸਕੱਤਰ ਆ, ਮੈਨੂੰ ਅਜੇ ਇਸ ਕੇਸ ਦਾ ਜਿਹੜਾ ਉਹ ਪਤਾ ਨਹੀਂਗਾ। ਹਰ ਵਾਰੀ ਇਹਨਾਂ ਨੇ ਤਰੀਕਾਂ ਦੇ ਉੱਤੇ ਇਹੀ ਕੀਤਾ, ਨਵਾਂ ਜਨਰਲ ਸਕੱਤਰ ਭੇਜ ਕੇ ਉਹਨੂੰ ਟਾਲ ਰਹੇ ਆ ਵੀ ਕਿਸੇ ਤਰੀਕੇ ਨਾਲ ਅੱਗੇ ਤੋਂ ਅੱਗੇ ਤੁਰਿਆ ਜਾਵੇ। ਬਲਵੰਤ ਸਿੰਘ ਖੇੜਾ ਹੋਰੀ ਇਹ ਕਹਿੰਦੇ ਆ ਕਿ ਅਕਾਲੀ ਦਲ ਦੇ ਕੋਲੇ 2 ਸੰਵਿਧਾਨ ਨੇ ਜਿਹੜੇ ਉਹਨੇ ਸਬਮਿਟ ਕੀਤੇ ਹੋਏ। ਇੱਕ ਸੰਵਿਧਾਨ ਦੇ ਵਿੱਚ ਉਹ ਕਹਿੰਦੇ ਆ ਕਿ ਅਸੀਂ ਧਾਰਮਿਕ ਪਾਰਟੀ ਆ, ਜਿਹਦੇ ਤਹਿਤ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਦੇ ਆ। ਦੂਜਾ ਸੰਵਿਧਾਨ ਉਹਨਾਂ ਦੇ ਕੋਲੇ ਧਰਮ ਨਿਰਪੱਖ ਪਾਰਟੀ ਦਾ, ਜਿਹਦੇ ਤਹਿਤ ਉਹ ਵਿਧਾਨ ਸਭਾ, ਲੋਕ ਸਭਾ ਤੇ ਨਿਗਮ ਦੀਆਂ ਚੋਣਾਂ ਲੜਦੇ ਆ। ਕਿਉਂਕਿ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਕੋਈ ਧਾਰਮਿਕ ਪਾਰਟੀ ਰਾਜਨੀਤਿਕ ਚੋਣਾਂ ਨਹੀਂ ਲੜ ਸਕਦੀ। ਉਹਨੂੰ ਆਪਣਾ ਜਿਹੜਾ ਕਨਸਟੀਟਿਊਸ਼ਨ ਆ ਉਹ ਧਰਮ ਨਿਰਪੱਖ ਬਣਾਉਣਾ ਪਊਗਾ ਤੇ ਉਹ ਲਿਖ ਕੇ ਦੇਣਾ ਪਊਗਾ। ਉਹ ਲਿਖ ਕੇ ਦਿੱਤਾ ਇਹਨਾਂ ਨੇ। ਦੂਜੇ ਪਾਸੇ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹਦੀਆਂ ਚੋਣਾਂ ਉਹ ਪਾਰਟੀ ਨਹੀਂ ਲੜ ਸਕਦੀ ਜਿਹੜੀ ਕਿ ਧਰਮ ਨਿਰਪੱਖ ਪਾਰਟੀ ਦੇ ਤੌਰ ਦੇ ਉੱਤੇ ਰਜਿਸਟਰਡ ਹੈ। ਉਹਨੂੰ ਧਾਰਮਿਕ ਪਾਰਟੀ ਦੇ ਤੌਰ ਦੇ ਉੱਤੇ ਰਜਿਸਟਰਡ ਹੋਣਾ ਪਊਗਾ। ਔਰ ਇਹ ਉੱਥੇ ਜਿਹੜਾ ਇਹਨਾਂ ਨੇ ਕਨਸਟੀਟਿਊਸ਼ਨ ਦਿੱਤਾ ਹੋਇਆ ਉਹ ਇੱਕ ਧਾਰਮਿਕ ਪਾਰਟੀ ਦਾ ਦਿੱਤਾ ਹੋਇਆ। ਹਾਈ ਕੋਰਟ ਦੇ ਵਿੱਚ ਮਾਮਲਾ ਆਰਜੀ ਰਾਹਤ ਹਾਈ ਕੋਰਟ ਨੇ ਇਹ ਦਿੱਤੀ ਵੀ ਆਹ ਜਿਹੜੀਆਂ ਚੋਣਾਂ ਨੇ ਇਹ ਲਗਾ ਲੀਆਂ ਜਾਣ। ਬਾਲਟੀ ਚੋਣ ਨਿਸ਼ਾਨ ਵੀ ਦਿੱਤਾ ਤੇ ਇਹਦੀ ਮਈ ਦੇ ਵਿੱਚ ਜਿਹੜੀ ਜੀ ਉਹ ਤਰੀਕ ਅੱਗੋਂ ਪੈ ਗਈ। ਦੇਖੋ ਇਹ ਦੇਣਾ ਤਾਂ ਜਿਹੜਾ ਜੀ ਉਹ ਪੈਣਾ। ਇਸ ਮਾਮਲੇ ਦੇ ਉੱਤੇ ਅਕਾਲੀ ਦਲ ਬਾਦਲ ਬੁਰੀ ਤਰ੍ਹਾਂ ਕੜਿੱਕੀ ਦੇ ਵਿੱਚ ਹੈ। ਇਹ ਉਹਨੂੰ ਦੱਸਣਾ ਪੈਣਾ ਕਿ ਉਹ ਧਾਰਮਿਕ ਪਾਰਟੀ ਹੈ ਜਾਂ ਧਰਮ ਨਿਰਪੱਖ ਪਾਰਟੀ ਹੈ। ਜੇ ਉਹ ਧਰਮ ਨਿਰਪੱਖ ਪਾਰਟੀ ਵਾਲੀ ਗੱਲ ਜਿਹੜੀ ਪਲੀਹ ਲੈਂਦੇ ਆ ਤੇ ਫਿਰ ਉਹ ਇਹ ਧਾਰਮਿਕ ਚੋਣਾਂ ਨਹੀਂ ਲੜ ਸਕਦੇ। ਜੇ ਉਹ ਧਾਰਮਿਕ ਚੋਣਾਂ ਵਾਲੀ ਪਲੀਹ ਲੈਂਦੇ ਆ ਕਿ ਅਸੀਂ ਧਾਰਮਿਕ ਪਾਰਟੀ ਆ, ਫਿਰ ਉਹ ਰਾਜਨੀਤਿਕ ਚੋਣਾਂ ਨਹੀਂ ਲੜ ਸਕਦੇ ਜੀ। ਇਹਨੂੰ ਬਹੁਤ ਵੱਡਾ ਉਹ ਇੱਕ ਜਿੱਤ ਮੰਨ ਰਹੇ ਆ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਜਿਹੜਾ ਜੀ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਦੀਆਂ ਤੇ ਆਮ ਆਦਮੀ ਪਾਰਟੀ ਦੀਆਂ ਕੁਝੀਆਂ ਚਾਲਾਂ ਜਿਹੜੀਆਂ ਉਹ ਨਾਕਾਮ ਹੋਈਆਂ ਨੇ। ਨਾਕਾਮ ਨਹੀਂ ਹੋਈਆਂ ਜੀ, ਇਹਨਾਂ ਨੂੰ ਵਿਰਾਮ ਮਿਲਿਆ ਤੁਸੀਂ ਇਹ ਕਹਿ ਲਓ। ਇਹ ਕਿਉਂਕਿ ਅਦਾਲਤ ਦੇ ਵਿੱਚ ਇਹ ਦੱਸਣਾ ਪੈਣਾ ਜੀ।
ਇਹ ਨਹੀਂ ਤਾਂ ਅਦਰਵਾਈਜ਼ ਇਹ ਮਾਮਲਾ ਜਿਹੜਾ ਜੀ ਉਹ ਆਉਂਦੇ ਦਿਨਾਂ 'ਚ ਭਖੂਗਾ, ਔਰ ਜੋ ਵੀ ਹੋਊਗਾ, ਜੋ ਦਿੱਲੀ ਦਾ ਜਿਹੜਾ ਫੈਸਲਾ ਹੋਊਗਾ ਉਹ ਫਿਰ ਪੰਜਾਬ ਦੇ ਵਿੱਚ ਵੀ ਇੰਪਲੀਮੈਂਟ ਹੋਣਾ। ਇਸ ਤਰੀਕੇ ਦੇ ਨਾਲ ਹੀ ਸ਼ਾਇਦ ਇਹਨਾਂ ਦੇ ਕਬਜ਼ੇ ਜਿਹੜੇ ਆ ਜੀ ਉਹ ਇੱਥੋਂ ਟੁੱਟਣੇ ਆ, ਕਿਉਂਕਿ ਬੈਕਬੋਨ ਇਹਨਾਂ ਦੀ ਪੈਸੇ ਤੋਂ ਇਹ ਦੋਨੋਂ ਜਗ੍ਹਾ ਨੇ, ਦਿੱਲੀ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਜੀ ਜੀ, ਦੇਖੋ ਆਉਣ ਵਾਲੀਆਂ ਹੁਣ ਵੋਟਾਂ ਵੀ। ਅੱਗੇ ਗੱਲ ਕਰਦੇ ਹਾਂ ਮਬਈ ਹਾਈ ਕੋਰਟ ਵੱਲੋਂ ਸਾਬਕਾ ਪੁਲਿਸ ਮੁਖੀ ਪਰਮਵੀਰ ਦੀ ਖਿਚਾਈ ਹੋਈ ਹੈ। ਐਕਚੁਅਲੀ ਇਹ ਹੈ ਜੀ ਕਿ ਜਿਹੜੀ ਇੱਕ ਸਕੋਰਪੀਓ ਤੋਂ ਸਾਰਾ ਮਾਮਲਾ ਚੱਲਿਆ ਹੋਇਆ, ਜਿਹੜਾ ਉਦੋਂ ਬਾਅਦ ਹੀ ਇਹ ਡੇ ਬਾਈ ਡੇ ਇਹਦਾ ਕੁਛ ਨਾ ਕੁਛ ਜਿਹੜਾ ਉਹ ਤੁਰਿਆ ਆਉਂਦਾ। ਜਿਹੜਾ ਪਰਮਵੀਰ ਸਿੰਘ ਹੈ ਇਹ ਪੁਲਿਸ ਮੁਖੀ ਸੀ ਮਹਾਰਾਸ਼ਟਰ ਦਾ, ਤੇ ਇਹਨੂੰ ਹਟਾ ਦਿੱਤਾ ਗਿਆ ਸੀਗਾ ਉੱਥੋਂ ਦੀ ਸਰਕਾਰ ਦੇ ਵੱਲੋਂ। ਪਹਿਲਾਂ ਤਾਂ ਪਰਮਵੀਰ ਸਿੰਘ ਹੁਰੀ ਚਲੇ ਗਏ ਸੁਪਰੀਮ ਕੋਰਟ ਕਿ ਇਸ ਮਾਮਲੇ ਦੇ ਉੱਤੇ ਜਿਹੜੀ CBI ਨੂੰ ਜਾਂਚ ਦਿੱਤੀ ਜਾਵੇ, ਗ੍ਰਹਿ ਮੰਤਰੀ ਜਿਹੜਾ ਅਨਿਲ ਦੇਸ਼ਮੁਖ ਆ ਉੱਤੇ ਮਾਮਲਾ ਦਰਜ ਕੀਤਾ ਜਾਵੇ। ਸੁਪਰੀਮ ਕੋਰਟ ਨੇ ਉਦਣ ਝਾੜ ਪਾਈ ਚੰਗੀ। ਇੱਕ ਤਾਂ ਝਾੜ ਇਹ ਪਾਈ ਕਿ ਇਹਦੇ 'ਚ ਗ੍ਰਹਿ ਮੰਤਰੀ ਨੂੰ ਧਿਰ ਕਿਉਂ ਨਹੀਂ ਬਣਾਇਆ। ਦੂਜਾ ਇਹ ਕਿ ਤੁਸੀਂ ਸੁਪਰੀਮ ਕੋਰਟ ਉੱਠ ਕੇ ਆ ਗਏ ਸਿੱਧਾ, ਤੁਸੀਂ ਹੇਠਲੀ ਅਦਾਲਤ ਦੇ ਵਿੱਚ ਕਿਉਂ ਨਹੀਂ ਗਏ। ਉਹਦੇ ਵਕੀਲਾਂ ਨੇ ਜਾ ਕੇ ਜਿਹੜਾ ਦੀ ਉਹ ਹਾਈ ਕੋਰਟ ਦੇ ਵਿੱਚ ਚਲੇ ਗਏ। ਹਾਈ ਕੋਰਟ ਦੇ ਵਿੱਚ ਹੁਣ ਬੰਬੇ ਦੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ, ਜਿੱਥੇ ਸਾਬਕਾ ਕਮਿਸ਼ਨਰ ਪਰਮਵੀਰ ਸਿੰਘ ਨੂੰ ਸਵਾਲ ਹੋਏ। ਇਹ ਕਿਹਾ ਕਿ ਜੇ ਉਹਨਾਂ ਨੂੰ ਪਤਾ ਸੀਗਾ ਕਿ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਕਥਿਤ ਤੌਰ ਤੇ ਕੁਝ ਗਲਤ ਕਰ ਰਹੇ ਆ, ਤੇ ਉਹਨਾਂ ਮੰਤਰੀ ਖਿਲਾਫ ਪੁਲਿਸ ਨੂੰ ਸ਼ਿਕਾਇਤ ਕਿਉਂ ਨਹੀਂ ਦਿੱਤੀ। ਔਰ ਇਹਨੇ ਇਹ ਦਾਅਵਾ ਕੀਤਾ ਸੀਗਾ ਕਿ ਦੇਸ਼ਮੁਖ ਪੁਲਿਸ ਇੰਸਪੈਕਟਰ ਸਚਿਨ ਵਿਜੇ ਨੂੰ 12 ਤੇ ਰੇਸਤਰਾਂ ਤੋਂ 100 ਕਰੋੜ ਰੁਪਇਆ ਇਕੱਠਾ ਕਰਨ ਦੇ ਵਾਸਤੇ ਕਹਿੰਦੇ ਹੁੰਦੇ ਸੀ। ਮੰਤਰੀ ਨੇ ਦੋਸ਼ਾਂ ਤੋਂ ਨਾ ਕੀਤੀ ਸੀ। ਚੀਫ ਜਸਟਿਸ ਜਿਹੜੇ ਨੇ ਦੀਪਾਕਰ ਦੱਤਾ ਤੇ ਜਸਟਿਸ GS ਕੁਲਕਰਨੀ ਦੇ ਜਿਹੜਾ ਡਿਵੀਜ਼ਨ ਬੈਂਚ ਨੇ ਪਰਮਵੀਰ ਸਿੰਘ ਨੂੰ ਕਿਹਾ ਕਿ ਜਦੋਂ ਇਸ ਮਾਮਲੇ ਦੇ ਵਿੱਚ ਕੋਈ FIR ਜਿਹੜੀ ਉਹ ਦਰਜ ਨਹੀਂ ਆ, ਤੇ ਫਿਰ ਜਿਹੜਾ ਬਿਨਾਂ FIR ਤੋਂ ਹਾਈ ਕੋਰਟ ਜਿਹੜੀ ਆ ਉਹ ਦਖਲ ਕਿਵੇਂ ਦੇ ਸਕਦੀ ਹੈ, ਤੇ ਨਾ ਹੀ CBI ਵਰਗੀ ਕਿਸੇ ਏਜੰਸੀ ਨੂੰ ਜਾਂਚ ਕਰਨ ਦੇ ਵਾਸਤੇ ਕਿਹਾ ਜਾ ਸਕਦਾ। ਚੀਫ ਜਸਟਿਸ ਨੇ ਇਹ ਗੱਲ ਪਰਮਵੀਰ ਸਿੰਘ ਨੂੰ ਕਹੀ ਕਿ ਤੁਸੀਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਹੋ, ਆਮ ਵਿਅਕਤੀ ਨਹੀਂ, ਤੁਹਾਨੂੰ ਕਿਸੇ ਵੀ ਗਲਤ ਕੰਮ ਦੇ ਖਿਲਾਫ ਸ਼ਿਕਾਇਤ ਦਰਜ ਕਰਾਉਣੀ ਚਾਹੀਦੀ ਸੀਗੀ, ਔਰ ਇਹ ਜਾਣਕਾਰੀ ਦੇਣ ਤੋਂ ਹੋਣ ਤੇ ਤੁਹਾਡਾ ਬੌਸ ਗਲਤ ਕਰ ਰਿਹਾ ਤੇ ਤੁਸੀਂ ਚੁੱਪ ਰਹੇ। ਪਰਮਵੀਰ ਸਿੰਘ ਨੇ 25 ਮਾਰਚ ਨੂੰ ਹਾਈ ਕੋਰਟ ਦੇ ਵਿੱਚ ਲੋਕ ਹਿੱਤ ਪਟੀਸ਼ਨ ਦਾਇਰ ਕਰਕੇ ਦੇਸ਼ਮੁਖ ਦੇ ਖਿਲਾਫ ਜਿਹੜਾ ਸੀ ਉਹ ਮਾਮਲਾ ਦਰਜ ਕਰਨ ਲਈ ਕਿਹਾ ਸੀਗਾ, ਤੇ CBI ਦੀ ਜਾਂਚ ਮੰਗੀ ਸੀਗੀ। ਬੈਂਚ ਨੇ ਇਹ ਗੱਲ ਕਹੀ ਕਿ ਪੁਲਿਸ ਅਧਿਕਾਰੀ ਹਾਈ ਕੋਰਟ ਨੂੰ ਮੈਜਿਸਟ੍ਰੇਟ ਕੋਰਟ ਨਹੀਂ ਬਣਾ ਸਕਦਾ। ਹਾਈ ਕੋਰਟ ਨੇ ਅਧਿਕਾਰੀ ਨੂੰ ਇਹ ਵੀ ਕਿਹਾ ਕਿ ਢੁਕਵਾਂ ਤੇ ਸਹੀ ਇਹ ਹੈ ਕਿ ਪਹਿਲਾਂ ਤੁਸੀਂ ਪੁਲਿਸ ਨੂੰ ਸ਼ਿਕਾਇਤ ਦਿਓ, ਜੇ ਪੁਲਿਸ FIR ਦਰਜ ਨਹੀਂ ਕਰਦੀ ਤੁਸੀਂ ਫੇਰ ਸਾਡੇ ਕੋਲੇ ਮੈਜਿਸਟ੍ਰੇਟ ਅੱਗੇ ਅਰਜ਼ੀ ਦੇਣ ਦਾ ਬਦਲ ਹੈ। ਪਰਮਵੀਰ ਦੇ ਵਕੀਲ ਨੇ ਇਹ ਗੱਲ ਕਹੀ ਕਿ ਉਹਦਾ ਮੁਵੱਕਲ ਇਸ ਚੱਕਰਵਿਊਹ ਤੋਂ ਬਚਣਾ ਚਾਹੁੰਦਾ ਸੀਗਾ। ਅਦਾਲਤ ਨੇ ਵਕੀਲ ਨੂੰ ਇਹ ਪੁੱਛਿਆ ਕਿ ਕੀ ਦੇਸ਼ਮੁਖ ਨੇ ਜਦੋਂ ਪੈਸਾ ਇਕੱਠਾ ਕਰਨ ਲਈ ਕਿਹਾ ਸੀ ਤਾਂ ਪਰਮਵੀਰ ਮੌਕੇ ਦੇ ਉੱਤੇ ਹਾਜ਼ਰ ਸੀ। ਜੇ ਇਸ ਤਰ੍ਹਾਂ ਨਹੀਂ ਤਾਂ ਇਹ ਮਹਿਜ਼ ਕਹਿਣ ਦੀ ਜਿਹੜੀ ਉਹ ਗੱਲ ਆ। ਹਾਈ ਕੋਰਟ ਨੇ ਨਾਲ ਇਹ ਵੀ ਕਿਹਾ ਕਿ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਦੇਸ਼ਮੁਖ ਦੇ ਵੱਲੋਂ ਆਪਣੀ ਰਿਹਾਇਸ਼ ਤੇ ਸੱਦਣ ਬਾਰੇ ਕਿਹਾ ਗਿਆ, ਉਹਨਾਂ ਵਿੱਚੋਂ ਕਿਸੇ ਨੇ ਵੀ ਹਲਫਨਾਮਾ ਜਿਹੜਾ ਜੀ ਉਹ ਨਹੀਂ ਦਿੱਤਾ, ਔਰ ਇਹ ਕਿਹਾ ਕਿ ਇਹ ਸਾਰਾ ਕੁਝ ਤੁਸੀਂ ਨਿੱਜੀ ਰੰਜਿਸ਼ ਕਰਕੇ ਜਿਹੜਾ ਉਹ ਕਰ ਰਹੇ ਹੋ। ਸੋ ਪਰਮਵੀਰ ਨੂੰ ਹਾਈ ਕੋਰਟ ਤੋਂ ਵੀ ਖੈਰ ਜਿਹੜੀ ਜੀ ਉਹ ਨਹੀਂ ਪਈ। ਹੁਣ ਹੇਠਾਂ ਆਊਗਾ ਮਹਾਰਾਸ਼ਟਰ ਦੇ ਵਿੱਚ, ਪੁਲਿਸ ਦੇ ਕੋਲੇ ਮਾਮਲਾ ਦਰਜ ਕਰਾਉਣ ਦੀ ਕੋਸ਼ਿਸ਼ ਕਰੂਗਾ। ਸਭ ਨੂੰ ਪਤਾ ਕਿ ਉੱਥੇ ਨਹੀਂ ਹੋਣਾ। ਉੱਥੇ ਜਿਹੜੀ ਸਰਕਾਰ ਹੈ ਉਹ ਸ਼ਿਵ ਸੈਨਾ ਦੀ ਤੇ ਕਾਂਗਰਸ ਤੇ NCP ਦੀ ਸਾਂਝੀ ਜਿਹੜੀ ਉਹ ਹੈ। ਪਰਮਵੀਰ ਸਿੰਘ ਦੇ ਬਾਰੇ ਦੇ ਵਿੱਚ ਮੈਂ ਤੁਹਾਡੇ ਨਾਲ ਕੁਝ ਦਿਨ ਪਹਿਲਾਂ ਇਹ ਗੱਲ ਸਾਂਝੀ ਕੀਤੀ ਸੀ ਕਿ ਉਹਦੀਆਂ ਜਿਹੜੀਆਂ ਰਿਸ਼ਤੇਦਾਰੀਆਂ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾਵਾਂ ਦੇ ਨਾਲ ਨੇ। ਤਾਂ ਉੱਥੋਂ ਸਾਰੀ ਕਹਾਣੀ ਜਿਹੜੀ ਜੀ ਉਹ ਸਮਝ ਆਉਂਦੀ ਕਿ ਉੱਥੇ ਅਫਰਾ ਤਫਰੀ ਜਿਹੜੀ ਖੜੀ ਕਰਕੇ ਮਹਾਰਾਸ਼ਟਰ ਦੇ ਵਿੱਚ ਰਾਸ਼ਟਰਪਤੀ ਰਾਜ ਲਵਾ ਕੇ ਮੱਧਕਾਲੀ ਚੋਣਾਂ ਕਰਵਾਉਣ ਦੀ ਵਿਉਂਤਬੰਦੀ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ, ਜਿਹਦੇ ਵਿੱਚੋਂ ਇਹ ਸਾਰਾ ਕੁਝ ਨਿਕਲਿਆ। ਜੀ ਜੀ ਜੀ, ਬਿਹਾਈਂਡ ਦਾ ਸੀਨ ਤਾਂ ਬਹੁਤ ਕੁਝ ਚੱਲ ਰਿਹਾ। ਤੇ ਅੱਗੇ ਗੱਲ ਕਰਦੇ ਹਾਂ, ਭਾਜਪਾ ਆਗੂਆਂ ਨੇ ਕਿਸਾਨਾਂ ਤੋਂ ਡਰਦਿਆਂ ਜਿਹੜੀ ਮੀਟਿੰਗ ਆ ਉਹ ਗੁਪਤ ਕੀਤੀ ਹੈ। ਦੇਖੋ ਵੈਸੇ ਤਾਂ ਗੁਪਤ ਮੀਟਿੰਗਾਂ ਜਿਹੜੀਆਂ ਦੀ ਉਹ ਕਿਸੇ ਵੇਲੇ ਇਹ ਤਾਂ ਹੋ ਸਕਦਾ ਕਿ ਹੁੰਦੀਆਂ ਹੋਣ ਕਿ ਜੀ ਸਰਕਾਰ ਦੇ ਖਿਲਾਫ ਕੋਈ ਸਾਜ਼ਿਸ਼ ਜਿਹੜੀ ਆ ਉਹ ਘੜਨੀ ਆ, ਉੱਥੇ ਹੋਵੇ ਕੋਈ ਬਾਗੀ ਰੁਖ ਅਪਣਾਉਣਾ ਫੇਰ ਹੋਵੇ। ਇਹ ਇੱਕ ਸਿਆਸੀ ਜਿਹੜੀ ਪਾਰਟੀ ਆ ਉਹਦੇ ਹਾਲਾਤ ਪੰਜਾਬ ਦੇ ਵਿੱਚ ਇੱਥੋਂ ਤੱਕ ਪਹੁੰਚ ਗਏ ਆ ਕਿ ਉਹ ਓਪਨ ਮੀਟਿੰਗ ਨਹੀਂ ਕਰ ਸਕਦੇ। ਅਸਲ ਦੇ ਵਿੱਚ ਜਲੰਧਰ ਦੇ ਵਿੱਚ ਇੱਕ ਆਮ ਆਦਮੀ ਪਾਰਟੀ
ਪਾਰਟੀ ਨੇ ਵੀ ਪ੍ਰੈਸ ਕਾਨਫਰੰਸ ਰੱਖੀ ਸੀ। ਜਦੋਂ ਪੱਤਰਕਾਰ ਉੱਥੇ ਗਏ ਤੇ ਉੱਥੋਂ ਪਤਾ ਲੱਗਿਆ ਵੀ ਇੱਥੇ ਅੰਦਰ ਇੱਕ ਗੁਪਤ ਮੀਟਿੰਗ ਹੋਰ ਜਿਹੜੀ ਉਹ ਹੋ ਕੇ ਹਟੀ ਹੈ। ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਹੜੇ ਚਾਰਾਂ ਵਿਧਾਨ ਸਭਾ ਹਲਕਿਆਂ ਤੋਂ 5-5 ਮੈਂਬਰ ਬੁਲਾ ਕੇ ਸਰਕਟ ਹਾਊਸ ਦੇ ਵਿੱਚ ਹੰਗਾਮੀ ਮੀਟਿੰਗ ਜਿਹੜੀ ਸੀ ਉਹ ਕੀਤੀ ਗਈ। ਇਹ ਕਿਹਾ ਗਿਆ ਕਿ ਭਾਜਪਾ ਪ੍ਰਧਾਨ ਨੇ ਚੋਣਾਂ ਦੀ ਤਿਆਰੀ ਦੇ ਵਿੱਚ ਸਰਗਰਮੀ ਦੇ ਨਾਲ ਡਟਣ ਤੇ ਭਵਿੱਖ ਦੇ ਵਿੱਚ ਸਿਆਸੀ ਸਰਗਰਮੀਆਂ ਵਧਾਉਣ ਦੇ ਬਾਰੇ ਦੇ ਵਿੱਚ ਚਰਚਾ ਜਿਹੜੀ ਉਹ ਕੀਤੀ। ਜਿਹੜੇ ਇੱਥੇ ਅਸ਼ਵਨੀ ਸ਼ਰਮਾ ਸੂਬਾ ਪ੍ਰਧਾਨ ਨੇ, ਨਾ ਉਹਨਾਂ ਨੇ ਮੀਡੀਆ ਦੇ ਨਾਲ ਗੱਲ ਕੀਤੀ, ਨਾ ਕਿਸੇ ਦੇ ਨਾਲ, ਉਹ ਮੀਟਿੰਗ ਕਰਕੇ ਜਿਹੜਾ ਜੀ ਇੱਕ ਕਿਸਮ ਦੇ ਨਾਲ ਆਪਣੇ ਵਹੀਕਲ 'ਚ ਬਹਿ ਕੇ ਭੱਜ ਹੀ ਗਏ ਉੱਥੋਂ। ਇਹ ਵੀ ਪਤਾ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਮਈ ਮਹੀਨੇ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕਰਨ ਦੇ ਬਾਰੇ ਦੇ ਵਿੱਚ ਵਿਉਂਤਬੰਦੀ ਕੀਤੀ ਜਾ ਰਹੀ ਹੈ ਕਿ ਉਹ ਇੱਕ ਵੱਡੀ ਰੈਲੀ ਇੱਥੇ ਮਈ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਕਰ ਸਕਦੇ ਆ। ਮਨੋਰੰਜਨ ਕਾਲੀਆ ਔਰ ਸੁਸ਼ੀਲ ਸ਼ਰਮਾ, ਰਕੇਸ਼ ਰਠੌਰ, ਰਜੇਸ਼ ਬਾਘਾ, ਇਹ ਸਾਰੇ ਇਸ ਮੀਟਿੰਗ ਦੇ ਵਿੱਚ ਜਿਹੜਾ ਉਹ ਸ਼ਾਮਲ ਸੀਗੇ। ਸੁਰੱਖਿਆ ਦੇ ਇੰਤਜ਼ਾਮ ਇੰਨੇ ਸੀਗੇ ਕਮਿਸ਼ਨਰੇਟ ਨੇ ਕੀਤੇ ਹੋਏ ਕਿ ਜਿੰਨੇ ਰਾਹ ਜਾਂਦੇ ਨੇ ਇੱਥੇ ਸਰਕਟ ਹਾਊਸ ਨੂੰ, ਉਹ ਸਾਰੇ ਦੇ ਸਾਰੇ ਰਾਹ ਦੂਰੋਂ ਬੰਦ ਕਰ ਦਿੱਤੇ ਗਏ। ਉੱਥੇ ਕਿਸੇ ਨੂੰ ਪੈਦਲ ਬੰਦੇ ਨੂੰ ਵੀ ਜਾਣ ਦੀ ਇਜਾਜ਼ਤ ਜਿਹੜੀ ਉਹ ਨਹੀਂ ਸੀਗੀ। ਡੀਸੀਪੀ ਪੱਧਰ ਦੇ ਅਧਿਕਾਰੀ ਜਿਹੜੇ ਸੀਗੇ ਉਹ ਇਸ ਸਾਰੀ ਸੁਰੱਖਿਆ ਦੀ ਜਾਂਚ ਕਰ ਰਹੇ ਸੀਗੇ। ਸੜਕਾਂ ਜਿਹੜੀਆਂ ਮੇਨ ਜਾਂਦੀਆਂ ਇਹਨੂੰ ਇਧਰ ਸਰਕਟ ਹਾਊਸ ਨੂੰ, ਉਹ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ। ਜਿੰਨੀ ਦੇਰ ਤੱਕ ਇਹ ਰੁਕੇ ਰਹੇ, ਪੁਲਿਸ ਦਾ ਬਹੁਤ ਸਖਤ ਪਹਿਰਾ ਰਿਹਾ, ਇੱਥੋਂ ਤੱਕ ਕਿ ਪੁਲਿਸ ਨੇ ਕੁੱਤੇ ਵੀ ਮੰਗਵਾ ਕੇ ਜਿਹੜਾ ਜੀ ਉਹ ਉੱਥੇ ਰੱਖੇ ਹੋਏ ਸੀਗੇ। ਇੰਨੇ ਸਖਤ ਜਿਹੜੇ ਉਹ ਸੁਰੱਖਿਆ ਪ੍ਰਬੰਧ ਸੀ। ਉਹਦੇ 'ਚ ਮੀਟਿੰਗ ਹੋ ਰਹੀ ਆ, ਮੀਟਿੰਗ ਦੇ ਵਿੱਚ ਕੀਤਾ ਕੀ ਜਾ ਰਿਹਾ ਕਿ ਆਪਾਂ ਛੇਤੀ ਜਿਹੜਾ ਜੀ ਇੱਕ ਸ਼ਕਤੀ ਪ੍ਰਦਰਸ਼ਨ ਕਰੀਏ। ਸ਼ਕਤੀ ਪ੍ਰਦਰਸ਼ਨ ਆ ਜੀ, ਕੁੱਤੇ ਜਿਹੜਾ ਉਹ ਲਾ ਕੇ, ਇੰਨੀ ਪੁਲਿਸ ਲਾ ਕੇ, ਸੜਕਾਂ ਬੰਦ ਕਰਵਾ ਕੇ ਤੁਸੀਂ ਅੰਦਰ ਜਿਹੜਾ ਜੀ ਉਹ ਮੀਟਿੰਗ ਕਰ ਰਹੇ ਹੋ। ਇਹ ਕਿਹਾ ਜਾ ਰਿਹਾ ਕਿ ਅੰਦਰ ਇਹ ਗੱਲ ਕਹੀ ਗਈ ਕਿ ਮਲੋਟ ਕਾਂਡ ਤੋਂ ਬਾਅਦ ਘੱਟੋ ਘੱਟ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਹੁਣ ਬਾਹਰ ਨਿਕਲਣਾ ਸੌਖਾ ਹੋ ਗਿਆ। ਇਸ ਮੀਟਿੰਗ ਦੇ ਵਿੱਚ ਇਸ ਗੱਲ ਦੇ ਉੱਤੇ ਵਿਚਾਰ ਚਰਚਾ ਜ਼ਰੂਰ ਹੋਈ। ਬਿਲਕੁਲ ਜੀ, ਜਦੋਂ ਮੁੱਖ ਮੰਤਰੀ ਉਹਨਾਂ ਦਾ ਸਾਥ ਦਿੰਦਾ ਹੋਵੇ, ਪੁਲਿਸ ਸਾਥ ਦਿੰਦੀ ਹੋਵੇ ਤਾਂ ਆਪੇ ਸੌਖਾ ਹੋਣਾ ਆ। ਤੇ ਅੱਗੇ ਮਲੋਟ ਕਾਂਡ ਵਾਲੀ ਗੱਲ ਕਰ ਲਈਏ। ਮਲੋਟ ਕਾਂਡ ਦੇ ਵਿੱਚ ਕਿਸਾਨਾਂ ਦੀ ਅੰਨ੍ਹੇਵਾਹ ਫੜੋਫੜੀ ਜਾਰੀ ਹੈ। ਦੇਖੋ, ਇਹ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰੀਆਂ ਹੋ ਰਹੀਆਂ ਨੇ, ਲਗਾਤਾਰ ਹੋ ਰਹੀਆਂ ਨੇ। ਅਰੁਣ ਨਾਰੰਗ ਦੇ ਨਾਲ ਹੋਏ ਦੁਰਵਿਹਾਰ ਦੀ ਘਟਨਾ ਤੋਂ ਬਾਅਦ ਪਿੰਡਾਂ ਦੇ ਵਿੱਚੋਂ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਵੱਡੇ ਸਵਾਲਾਂ ਦੇ ਘੇਰੇ 'ਚ ਆ ਜੀ। ਪਿੰਡ ਬੋਦੀਵਾਲਾ, ਮਿੱਡਾ, ਗੁਰੂਸਰ ਯੋਧਾ, ਇੱਥੇ ਜਿਹੜੀਆਂ ਜਿਵੇਂ ਮੁੰਡੇ ਚੁੱਕੇ ਗਏ ਆ, ਉਹ ਬੜੇ ਸਾਰੇ ਮਾਮਲੇ ਸਾਹਮਣੇ ਆ ਰਹੇ ਆ। ਅੱਧੀ ਦਰਜਨ ਪਿੰਡਾਂ ਦੇ ਕਰੀਬ ਜਿਹੜਾ ਜੀ ਉਹ ਪਰਿਵਾਰ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਘਟਨਾ ਵਾਲੇ ਦਿਨ ਉਹਨਾਂ ਦੇ ਪਰਿਵਾਰਕ ਮੈਂਬਰ ਘਟਨਾ ਵਾਲੀ ਥਾਂ ਤੇ ਵੀ ਹੈ ਨਹੀਂ ਸੀਗੇ। ਪੁਲਿਸ ਨੇ ਉਹਨਾਂ ਨੂੰ ਫੇਰ ਵੀ ਘਰੋਂ ਚੁੱਕ ਲਿਆ, ਜਿਹਦੇ ਵਿੱਚ ਕਈ ਬਜ਼ੁਰਗ ਦਿਲ ਦੇ ਰੋਗਾਂ ਤੋਂ ਪੀੜਤ ਨੇ, ਸ਼ੂਗਰ ਤੇ ਹੋਰ ਬਿਮਾਰੀਆਂ ਤੋਂ ਪੀੜਤ ਨੇ। ਪਿੰਡ ਬੋਦੀਵਾਲਾ ਖੜਕ ਸਿੰਘ ਦੀ 75 ਸਾਲਾ ਜਿਹੜੀ ਬਿਰਧ ਔਰਤ ਹੈ, ਉਹ ਇਹ ਕਹਿੰਦੀ ਹੈ ਕਿ ਉਹਦਾ ਕੱਲਾਕਾਰਾ ਮੁੰਡਾ ਨੇਮਪਾਲ ਸਿੰਘ ਫੈਕਟਰੀ 'ਚ ਕੰਮ ਕਰਦਾ। ਸ਼ਾਮ ਵੇਲੇ ਪੁਲਿਸ ਮੁਲਾਜ਼ਮ ਆਏ ਤੇ ਕਹਿਣ ਲੱਗੇ ਕਿ ਨੇਮਪਾਲ ਤੋਂ ਸਾਈਨ ਕਰਾਉਣੇ ਆ। ਜਦੋਂ ਉਹ ਬਾਹਰ ਆਇਆ ਤਾਂ ਪੁਲਿਸ ਨੇ ਧੱਕੇ ਨਾਲ ਫੜ ਕੇ ਉਹਨੂੰ ਗੱਡੀ ਦੇ ਵਿੱਚ ਸੁੱਟ ਲਿਆ। ਔਰਤ ਇਹ ਕਹਿੰਦੀ ਹੈ ਕਿ ਪੁਲਿਸ ਕੋਈ ਤੱਥ ਪੇਸ਼ ਕਰੇ ਕਿ ਉਹਦਾ ਮੁੰਡਾ ਉਸ ਘਟਨਾ ਵਾਲੀ ਜਗ੍ਹਾ ਦੇ ਉੱਤੇ ਸੀ ਜਿੱਥੇ ਨਾਰੰਗ ਦੇ ਕੱਪੜੇ ਪਾੜੇ ਗਏ ਸੀਗੇ, ਤਾਂ ਉਹ ਹਰ ਤਰ੍ਹਾਂ ਦਾ ਹਰਜਾਨਾ ਭਰਨ ਨੂੰ ਤਿਆਰ ਹੈ। ਇਸੇ ਤਰ੍ਹਾਂ ਲਾਭ ਸਿੰਘ ਇਹ ਕਹਿੰਦਾ ਕਿ ਉਹਦਾ 75 ਸਾਲਾ ਬਜ਼ੁਰਗ ਭਰਾ ਬਲਦੇਵ ਸਿੰਘ ਜਿਹੜਾ ਸ਼ੂਗਰ ਤੇ ਦਿਲ ਦਾ ਮਰੀਜ਼ ਹੋਣ ਕਰਕੇ ਕਿਤੇ ਨਹੀਂ ਜਾਂਦਾ, ਘਟਨਾ ਵਾਲੇ ਦਿਨ ਉਹ ਘਟਨਾ ਵਾਲੀ ਜਗ੍ਹਾ ਤੇ ਮੌਜੂਦ ਨਹੀਂ ਸੀ, ਪਰ ਪੁਲਿਸ ਨੇ ਉਹਨੂੰ ਜਬਰੀ ਘਰੋਂ ਚੁੱਕ ਲਿਆ। ਉਹਨੇ ਇਹ ਵੀ ਕਿਹਾ ਕਿ ਉਹਨੂੰ ਸ਼ੂਗਰ ਦੀ ਦਵਾਈ ਵੀ ਪੁੱਜਦੀ ਨਹੀਂ ਕਰਨ ਦਿੱਤੀ ਜਾ ਰਹੀ। ਗੁਰਵਿੰਦਰ ਸਿੰਘ ਜਿਹੜਾ ਜੀ ਉਹ ਕਹਿੰਦਾ ਕਿ ਉਹਦਾ ਪਿਓ ਸੁਰਜੀਤ ਸਿੰਘ 72 ਸਾਲਾਂ ਦਾ, ਉਹ ਵੀ ਸ਼ੂਗਰ ਤੇ ਦਿਲ ਦਾ ਮਰੀਜ਼ ਹੈ। ਅੱਖਾਂ ਦਾ ਆਪਰੇਸ਼ਨ ਉਹਨੇ ਪਿਛਲੇ ਦਿਨ ਹੀ ਕਰਵਾਇਆ। ਪੁਲਿਸ ਨੇ ਉਹਨੂੰ ਜਬਰੀ ਘਰੋਂ ਚੁੱਕ ਲਿਆ, ਜਦਕਿ ਮਲੋਟ ਘਟਨਾ ਦੇ ਨਾਲ ਉਹਦਾ ਕੋਈ ਲਾਗਾ ਦੇਗਾ ਵੀ ਨਹੀਂ। ਪੀੜਤ ਪਰਿਵਾਰ ਇਹ ਕਹਿੰਦਾ ਹੈ ਕਿ 5-7 ਸਾਲ ਪਹਿਲੀਆਂ ਕਿਸਾਨ ਜਥੇਬੰਦੀਆਂ ਦੀਆਂ ਸੂਚੀਆਂ ਦੇ ਆਧਾਰ ਦੇ ਉੱਤੇ ਪੁਲਿਸ ਕਿਸਾਨਾਂ ਨੂੰ ਚੁੱਕ ਕੇ ਕੇਸ ਜਿਹੜਾ ਜੀ ਉਹ ਬਣਾ ਰਹੀ ਹੈ। ਪੁਲਿਸ ਕਪਤਾਨ ਜਿਹੜਾ ਐਸਐਸਪੀ ਉਹ ਤੋਂ ਮਲੋਟ ਕਾਂਡ ਦੀ ਪੜਤਾਲ ਇਹ ਕਿਹਾ ਕਿ ਉਹ ਕੀਤੀ ਜਾਵੇ, ਮੈਂਬਰਾਂ ਨੂੰ ਛੱਡਿਆ ਜਾਵੇ। ਪਰ ਜਿਹੜੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਇਹਦੇ ਉੱਤੇ ਰੋਸ ਜਤਾਇਆ ਸੀ, ਜਿਹੜੇ ਰਾਜਪਾਲ ਨੇ ਉਹਨੇ ਰੋਸ ਜਤਾਇਆ ਸੀ, ਉਦੋਂ ਬਾਅਦ ਮੁੱਖ ਮੰਤਰੀ ਦੇ ਵੱਲੋਂ ਜਿਸ ਕਿਸਮ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਪੁਲਿਸ ਨੂੰ, ਇਹ ਉਹਨਾਂ ਹਦਾਇਤਾਂ ਦਾ ਅਸਰ ਹੈ ਕਿ ਇਸ ਵੇਲੇ ਜਬਰੀ ਲੋਕਾਂ ਨੂੰ, ਬਜ਼ੁਰਗਾਂ ਨੂੰ ਖਾਸ ਤੌਰ ਦੇ ਉੱਤੇ ਚੁੱਕ ਕੇ ਪੁਲਿਸ ਜਿਹੜੀ ਆ ਉਹ ਲਈ ਜਾ ਰਹੀ ਹੈ। ਦੇਖੋ, ਇਹ ਤਾਂ ਪੰਜਾਬ ਸਰਕਾਰ ਵੱਲੋਂ ਹੀ ਬਹੁਤਾ ਕੁਝ ਹੋ ਰਿਹਾ, ਲੋਕਾਂ ਨੂੰ ਸਮਝਣ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ।
ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।